ਚੀਫ ਜਸਟਿਸ ਲਾਹੌਰ ਹਾਈ ਕੋਰਟ ਆਲੀਆ ਨੀਲਮ ਦੀ ਅਗਵਾਈ ਦੇ ਵਿੱਚ ਕੰਮ ਕਰਨ ਵਾਲੇ ਇੱਕ ਬੈਂਚ ਨੇ ਕੱਲ ਪੰਜਾਬ ਸਰਕਾਰ ਦੇ ਪ੍ਰਾਪਰਟੀ ਆਨਰ ਆਰਡੀਨੈਂਸ 2025 ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਆਰਡੀਨੈਂਸ ਦੇ ਤਹਿਤ ਪੰਜਾਬ ਸਰਕਾਰ ਕਬਜ਼ਾ ਹੋਈਆਂ ਜ਼ਮੀਨਾਂ ਜਾਇਦਾਦਾਂ 90 ਦਿਨਾਂ ਦੇ ਵਿੱਚ ਅਸਲ ਮਾਲਕ ਨੂੰ ਵਾਪਸ ਲੁਟਾ ਰਹੀ ਸੀ। ਲੋਕਾਂ ਦੇ ਵਿੱਚ ਇਸ ਮਾਮਲੇ ਦੀ ਨਿੰਦਿਆ ਵੀ ਹੋਣ ਰਹੀ ਸੀਗੀ ਔਰ ਮਕਬੂਲੀਅਤ ਵੀ, ਕਿਉਂਕਿ ਬਹੁਤ ਸਾਰੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਉਹਨਾਂ ਦੇ ਕੇਸ ਅਦਾਲਤਾਂ 'ਚ ਸਨ। ਪਰ ਕੱਲ ਜਦੋਂ ਲਾਹੌਰ ਹਾਈ ਕੋਰਟ ਨੇ ਇਸ ਆਰਡੀਨੈਂਸ ਨੂੰ ਰੱਦ ਕਰ ਦਿੱਤਾ ਔਰ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਛਡਵਾਏ ਗਏ ਕਬਜ਼ੇ ਦੁਬਾਰਾ ਉਹਨਾਂ ਲੋਕਾਂ ਨੂੰ ਦਵੇ ਜਿਨ੍ਹਾਂ ਕੋਲ ਛਡਵਾਏ ਗਏ ਨੇ। ਅਦਾਲਤਾਂ ਨੇ ਫੈਸਲਾ ਕਰਨਾ ਹੈ ਕਿ ਅਸਲ ਮਾਲਕ ਕੌਣ ਆ ਔਰ ਅਸਲ ਹੱਕ ਕਿਹਦਾ ਹੈ। ਅਦਾਲਤੀ ਕੰਮਾਂ 'ਚ ਲੱਤ ਨਾ ਅੜਾਈ ਜਾਏ ਔਰ ਕਾਨੂੰਨ ਨੂੰ ਆਪਣੇ ਮਤਹਿਤ ਨਾ ਕੀਤਾ ਜਾਏ। ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੁਣੇ ਵੀ ਇਸ ਮਾਮਲੇ ਤੇ ਹੁਣ ਸਾਹਮਣੇ ਆ ਗਈਆਂ ਨੇ, ਜਿਨ੍ਹਾਂ ਦਾ ਆਖਣਾ ਹੈ ਕਿ ਕੇਸ ਦਾਦਾ ਦਾਇਰ ਕਰਦਾ ਸੀਗਾ ਤੇ ਇਨਸਾਫ ਲੱਭਦਾ ਸੀਗਾ ਪੋਤੇ ਨੂੰ। ਜੇ ਅਸੀਂ ਇਸ ਖਰਾਬੀ ਨੂੰ ਲੋਕਾਂ ਨੂੰ ਤੇਜ਼ ਤਰੀਨ ਇਨਸਾਫ ਦਿੱਤਾ ਤੇ ਇਹਦੇ 'ਚ ਬੁਰਾਈ ਕੀ ਸੀਗੀ। ਸਾਡੇ ਇਸ ਕਾਨੂੰਨ ਦੇ ਤਹਿਤ 90 ਦਿਨਾਂ ਦੇ ਵਿੱਚ ਹੱਕਦਾਰ ਨੂੰ ਉਹਦਾ ਹੱਕ ਲੱਭ ਜਾਂਦਾ ਸੀਗਾ। ਅਦਾਲਤਾਂ ਦਾ ਨਾਂ ਲਿਓ ਬਗੈਰ ਉਹਨਾਂ ਨੇ ਆਖਿਆ ਕਿ ਇਸ ਕਾਨੂੰਨ ਨੂੰ ਮੁਅੱਤਲ ਕਰਕੇ ਲੋਕਾਂ ਦੇ ਵਾਸਤੇ ਇਨਸਾਫ ਦੀ ਰਾਹ ਦੇ ਵਿੱਚ ਖੜੀਆਂ ਰੁਕਾਵਟਾਂ ਦੂਰ ਕਰਨ ਦੀ ਬਜਾਏ ਨਵੀਆਂ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਗਈਆਂ ਔਰ ਇੰਤਜ਼ਾਮੀ ਤੌਰ ਤੇ ਸਾਨੂੰ ਬੇਵਸ ਕੀਤਾ ਗਿਆ ਹੈ।